ਇੱਥੇ ਭਰਾਵਾ ਉਹੀ ਗੱਲ ਏ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ। ਸੱਚ ਬੋਲੀ ਜਾਓ, ਛਿੱਤਰ ਖਾਈ ਜਾਓ। ਕੱਲ ਦਾ 2-3 ਵਾਕਿਏ ਸੁਣੇ ਨੇ। ਇੱਕ ਫੋਟਾਬਾਦ ਸ਼ਹਿਰ ਦੇ ਵਿੱਚ ਹੋਇਆ, ਦੂਸਰਾ ਹਰੀਮੇਰ ਖਾਨ ਦੇ ਵਿੱਚ ਹੋਇਆ। ਗੱਲ ਉਸੇ ਤਰ੍ਹਾਂ ਹੀ ਹੈ ਕਿ ਕੋਈ ਬੰਦਾ ਰੋਂਦਾ ਕਰਲਾਂਦਾ ਬਾਦਸ਼ਾਹ ਦੇ ਕੋਲ ਗਿਆ ਤੇ ਜਾ ਕੇ ਬਾਦਸ਼ਾਹ ਨੂੰ ਆਂਦਾ, ਬਾਦਸ਼ਾਹ ਸਲਾਮਤ, ਮੇਰੀ ਹਵੇਲੀ ਦੇ ਵਿੱਚ ਬੜਾ ਕੀਮਤੀ ਮਾਲ ਸੀ, ਢੱਗੇ ਸਨ, ਜਾਨਵਰ ਸਨ, ਸਾਡੀਆਂ ਹੋਰ ਵੀ ਬੜੀਆਂ ਕੀਮਤੀ ਚੀਜ਼ਾਂ ਪਈਆਂ ਸਨ ਤੇ ਸਾਰੀਆਂ ਚੋਰੀ ਹੋ ਗਈਆਂ ਨੇ। ਬਾਦਸ਼ਾਹ ਸਾਹਿਬ ਮੇਰਾ ਕੁਝ ਕਰ ਲੋ, ਮੈਂ ਲੁੱਟਿਆ ਗਿਆ, ਮੈਂ ਬਰਬਾਦ ਹੋ ਗਿਆ। ਬਾਦਸ਼ਾਹ ਉਹਦੀਆਂ ਗੱਲਾਂ, ਉਹਦਾ ਰੋਣਾ ਧੋਣਾ ਸੁਣਦਾ ਰਿਹਾ। ਜਦੋਂ ਉਸ ਬੰਦੇ ਨੇ ਰੋ ਧੋ ਲਿਆ, ਸਾਰਾ ਆਪਣਾ ਰੋਣਾ ਸੁਣਾ ਲਿਆ ਤੇ ਬਾਦਸ਼ਾਹ ਨੂੰ ਆਂਦਾ ਵੀ ਜਦੋਂ ਤੇਰੇ ਘਰ ਚੋਰੀ ਹੋ ਰਹੀ ਸੀ ਤੂੰ ਕੀ ਕਰਦਾ ਸਕਿਆ? ਬਾਦਸ਼ਾਹ ਨੂੰ ਜਿਹੜਾ ਸਵਾਲੀ ਸੀ ਉਹ ਆਂਦਾ, ਬਾਦਸ਼ਾਹ ਸਲਾਮਤ, ਮੈਂ ਸੁੱਤਾ ਪਿਆ ਸਾਂ। ਬਾਦਸ਼ਾਹ ਦਾ ਅੱਲਾ ਦੇ ਬੰਦਿਆ, ਤੇਰੇ ਘਰ ਦੇ ਵਿੱਚ ਚੋਰੀ ਹੋਣ ਡਈ ਸੀ, ਡਕੈਤੀ ਹੋ ਰਹੀ ਸੀ, ਏਡਾ ਵੱਡਾ ਤੇਰੇ ਘਰ ਦੇ ਵਿੱਚ ਹਾਦਸਾ ਹੋ ਰਿਹਾ ਤੇ ਤੂੰ ਤਾਂ ਵੀ ਸੌਂ ਰਿਹਾ ਸਾਂ। ਆਂਦਾ, ਬਾਦਸ਼ਾਹ ਸਲਾਮਤ, ਮੈਂ ਤਾਂ ਸੁੱਤਾ ਸਾਂ ਕਿ ਮੈਨੂੰ ਪਤਾ ਸੀ ਕਿ ਤੁਸੀਂ ਜਾਗਦੇ ਹੋ ਪਏ। ਗੱਲ ਇਹ ਵੇ ਵੀ ਇਹ ਉਹਨਾਂ ਮੁਲਕਾਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਕੰਮ ਹੁੰਦੇ ਨੇ ਜਿਨ੍ਹਾਂ ਦੇ ਹੁਕਮਰਾਨ ਸੁੱਤੇ ਹੁੰਦੇ ਨੇ। ਅਗਰ ਸਾਡੇ ਹੁਕਮਰਾਨ ਜਾਗਦੇ ਹੁੰਦੇ ਤੇ ਥੋੜੇ ਜਿਹੇ ਕੱਚੇ ਦੇ ਡਾਕੂ ਨੇ ਕਿ ਇਹ ਸਾਡੇ ਕੋਲ ਕੰਟਰੋਲ ਨਹੀਂ ਹੋ ਸਕਦੇ। ਕੱਲ ਫੋਟਾਬਾਜ਼ ਦੇ ਵਿੱਚ ਇੱਕ ਜ਼ਿਮੀਂਦਾਰ ਹੈ, ਉਹਨੇ ਆਪਣੇ ਹਾਲਾਤ ਤੋਂ ਗਵਰਨਮੈਂਟ ਦੇ ਰੇਟ ਜਿਹੜੇ ਜਿਨਸਾਂ ਦੇ ਨੇ ਇਹ ਸੋਚਦਿਆਂ ਹੋਇਆਂ ਉਹਨੇ ਖੁਦਕੁਸ਼ੀ ਕਰ ਲਈ ਹੈ। ਹਰੀਮੇਰ ਖਾਨ ਦੇ ਵਿੱਚ ਸਾਡੇ 12 ਪੁੱਤਰ ਸ਼ਹੀਦ ਹੋ ਗਏ ਨੇ, 8 ਜਿਹੜੇ ਨੇ ਉਹ ਜ਼ਖਮੀ ਪਏ ਨੇ। ਉਹਨਾਂ ਮਾਵਾਂ ਦੇ ਲਖਤੇ ਜਿਗਰ ਪਤਾ ਨਹੀਂ ਕਿੰਨਿਆਂ ਜੀਆਂ ਦੀਆਂ ਉਹਨਾਂ ਦੇ ਸਿਰ ਜ਼ਿੰਮੇਦਾਰੀਆਂ ਸਨ, ਜਿਨ੍ਹਾਂ ਜੋਗਾ ਕਮਾ ਕੇ ਸ਼ਾਮ ਨੂੰ ਲੈ ਕੇ ਘਰ ਜਾਂਦੇ ਸਨ, ਜਿਨ੍ਹਾਂ ਦੇ ਸਿਰ ਦਾ ਉਹ ਸਹਾਰਾ ਸਨ। ਪਰ ਗੱਲ ਇਹ ਵੀ ਸਾਡੇ ਹੁਕਮਰਾਨ ਭੰਗ ਪੀ ਕੇ ਸੁੱਤੇ ਨੇ, ਇਹਨਾਂ ਨੂੰ ਹੋਸ਼ ਕੋਈ ਨਹੀਂ। ਡਾਕੂ ਭਰਾਵਾਂ ਅੱਗੇ ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਸਾਨੂੰ ਲੁੱਟਣਾ ਹੁੰਦਾ ਤੇ ਲੁੱਟ ਲਿਆ ਕਰੋ, ਲੇਕਿਨ ਜਾਨ ਤੋਂ ਨਾ ਮਾਰਿਆ ਕਰੋ। ਇਸੇ ਤਰ੍ਹਾਂ ਸਾਡੇ ਡਰਾਈਵਰ ਭਰਾਵਾਂ ਨੂੰ ਕਦੀ ਉਹ ਲੁੱਟ ਲੈਂਦੇ ਨੇ, ਕਦੀ ਮਾਸੂਮ ਸ਼ਹਿਰੀਆਂ ਨੂੰ ਲੁੱਟ ਲੈਂਦੇ ਨੇ, ਫਿਰ ਉਹਨਾਂ ਨੂੰ ਮਾਰਦੇ ਨੇ, ਫਿਰ ਉਹਨਾਂ ਦੀਆਂ ਵੀਡੀਓ ਬਣਾ ਕੇ ਨੈਟ ਤੇ ਚੜਾਉਂਦੇ ਨੇ। ਸਾਡੇ ਰੰਗਾ ਬੰਦਾ ਤੇ ਨੈਟ ਤੇ ਵੀਡੀਓ ਚੜਾਇਆ ਤੇ 1 ਘੰਟੇ ਦੇ ਵਿੱਚ ਇਹਨਾਂ ਟ੍ਰੇਸਟ ਕਰਕੇ ਤੇ ਬੰਦਾ ਫੜ ਲੈਣਾ ਵੀ ਲੋਕੇਸ਼ਨ ਕਿੱਥੋਂ ਦੀ ਹੈ, ਕਿੱਥੋਂ ਵੀਡੀਓ ਚੜੀ ਹੈ। ਉਹਨਾਂ ਦੀ ਨਹੀਂ ਲੱਭਦੀ, ਉਹਦਾ ਕੋਈ ਹੱਲ ਨਹੀਂ। ਮੈਂ ਉਹ ਗਵਰਨਮੈਂਟ ਨੂੰ ਆਨਾ ਵੀ ਜਿਹੜੇ ਏਡੇ ਵੱਡੇ ਹਥਿਆਰ ਇੰਨਾ ਕੁਝ ਤੁਸੀਂ ਰੱਖਿਆ ਹੋਵੇ, ਲੱਖਾਂ ਰੁਪਈਆ ਸਾਲ ਦੇ ਵਿੱਚ ਬਜਟ ਦਾ ਸਾਡੇ ਕੋਲੋਂ ਤੁਸੀਂ ਲੈਂਦੇ ਜੇ, ਤੇ ਉਹ ਸਾਡੇ ਜਵਾਨਾਂ ਤੇ ਲਾਓ, ਸਾਡੀ ਹਿਫਾਜ਼ਤ ਕਰੋ। ਇਹ ਸਾਡੇ ਸਿਪਾਹੀਆਂ ਭਰਾਵਾਂ ਨੂੰ ਹਥਿਆਰ ਦਿਓ ਤੇ ਉਹਨਾਂ ਦਾ ਆਪਰੇਸ਼ਨ ਕਰੋ। ਏਡੇ ਵੱਡੇ ਆਪਰੇਸ਼ਨ ਕੀਤੇ, ਸਾਡੀ ਅਜ਼ੀਮ ਫੌਜ ਨੇ ਏਡੀਆਂ ਵੱਡੀਆਂ ਜੰਗਾਂ ਲੜੀਆਂ। ਦੁਨੀਆ ਦੀ ਚੰਗੀਆਂ ਫੌਜਾਂ ਦੇ ਵਿੱਚ ਸਾਡੀ ਫੌਜ ਦਾ ਸ਼ੁਮਾਰ ਕੀਤਾ ਜਾਂਦਾ। ਸਾਡੀਆਂ ਏਜੰਸੀਆਂ ਦੁਨੀਆ ਦੀਆਂ ਟਾਪ ਏਜੰਸੀਆਂ ਮੰਨੀਆਂ ਜਾਂਦੀਆਂ ਨੇ। ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਤੁਸੀਂ ਇਹਦੇ ਵਿੱਚ ਕੋਈ ਹਿੱਸਾ ਲੈ ਕੇ ਤੇ ਸਾਨੂੰ ਬਚਾ ਲਵੋ। ਸਾਡੇ ਜਿਹੜੇ ਆ ਮਾਸੂਮ ਸ਼ਹਿਰੀ ਹਰ ਰੋਜ਼ ਇਹਨਾਂ ਦਾ ਨਿਸ਼ਾਨਾ ਬਣਦੇ ਨੇ। ਸਾਨੂੰ ਬਚਾਓ, ਗਵਰਨਮੈਂਟ ਸਾਡੀ ਜਿਹੜੀ ਉਹ ਤੇ ਬਿਲਕੁਲ ਸੌਂ ਗਈ ਹੈ। ਇਸ ਤਰ੍ਹਾਂ ਦੇ ਵਾਕਿਏ ਉੱਥੇ ਹੀ ਹੁੰਦੇ ਨੇ ਜਿਨ੍ਹਾਂ ਦੇ ਹੁਕਮਰਾਨ ਜਿਹੜੇ ਨੇ ਉਹ ਸੁੱਤੇ ਰਹਿੰਦੇ ਨੇ। ਬਾਕੀ ਮੇਰੀ ਦੁਆ ਹੈ ਜਿਹੜੇ ਸਾਡੇ ਭਰਾ ਦੁਨੀਆ ਤੋਂ ਟੁਰ ਗਏ ਨੇ, ਅੱਲਾਹ ਪਾਕ ਉਹਨਾਂ ਦੇ ਘਰਦਿਆਂ ਨੂੰ ਸਬਰ ਦੇਵੇ, ਤੇ ਜਿਹੜੇ ਬਿਮਾਰ ਨੇ, ਜਿਹੜੇ ਜ਼ਖਮੀ ਪਏ ਨੇ, ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ। ਆਮੀਨ।